ਨਸੀਰ ਅਲਵੀ ਸਾਹਿਬ ਨਾਲ ਪਿੰਡ ਕਾਦੀਵਾਲ ਜ਼ਿਲ੍ਹਾ ਜਲੰਧਰ। ਤੇ ਇਹ ਸਾਡੇ ਨਾਲ ਗੱਲ ਕਰ ਰਿਹਾ ਸੀ ਵੀ ਜਦੋਂ ਉਜਾੜੇ ਪਏ ਆ ਪਿੰਡੋਂ ਤੁਰੇ ਆ ਤੇ ਇਹਨਾਂ ਦਾ ਜਿਹੜਾ ਕਾਫਲਾ ਸੀਗਾ ਨਾ ਉਹ ਚਲ ਗਿਆ ਗੜੇ ਤੇ ਉੱਥੋਂ ਬਾਅਦ ਚਲਾ ਗਿਆ ਖੁੱਲੇ ਕਿੰਗਰੇ ਖੁੱਲੇ ਕਿੰਗਰੇ। ਤੇ ਫਿਰ ਯਾਦ ਆਇਆ ਇਹਨਾਂ ਨੂੰ ਕਿ ਅਸੀਂ ਹੁਣ ਆਪਣੇ ਘਰੋਂ ਕੋਈ ਦਾਣਾ ਲੈ ਆਈਏ ਕਣਕ ਦੇ ਤੇ ਰਾਹ ਦੇ ਵਿੱਚ ਕੋਈ ਚਲੋ ਕੰਮ ਰੋਟੀ ਪਾਣੀ ਦਾ ਚੱਲਦਾ ਰਵੇ। ਅੱਛਾ ਫਿਰ ਕਿੱਦਾਂ ਹੋਈ ਜੀ? फिर उन्होंने मिलिट्री सी हिंदुस्तान की मिलिट्री डोगरा मिलिट्री सी डोगरा में हाँ वो ये बंदे दाने जान लैन वाले सीगे 9 बंदे हाँ वो सीगे 7 बंदे ते मिलिट्री वाले हाँ। अच्छा गोली चलाती उन्होंने विचों 3-4 पत्थर हो गए। अच्छा 2 थां ते मर गए। ਉਹ ਇਹਨਾਂ ਦੇ ਨਾਲ ਗਏ ਹਿਫਾਜ਼ਤ ਵਾਸਤੇ ਵੀ ਦਾਣੇ ਲਿਆ ਕੇ ਤੁਹਾਨੂੰ ਅਸੀਂ ਛੱਡ ਜਾਵਾਂਗੇ, ਲੇਕਿਨ ਇਹਨਾਂ ਨੇ ਉਹਨਾਂ ਤੇ ਗੋਲੀ ਚਲਾਤੀ ਤੇ ਫਿਰ ਬੰਦੇ ਦੌੜ ਦੂੜ ਗਏ ਹੋਣੇ ਕੁਝ ਦੌੜ ਗਏ ਵਿੱਚੋਂ 2 ਥਾਂ ਤੇ ਮਰ ਗਏ। ਅੱਛਾ ਇਹ ਜਿਹੜੇ ਤੁਹਾਡੇ ਆਪਣਿਆਂ ਚੋਂ ਸੀਗੇ ਜਿਹੜੇ ਫੌਤ ਹੋਏ ਉੱਥੇ ਸ਼ਹੀਦ ਹੋਏ? ਸਾਡੇ ਆਪਣੇ। ਅੱਛਾ ਕੀ ਲੱਗਦੇ ਸੀ? ਸਾਡਾ ਇੱਕ ਤਾਂ ਚਾਚਾ। ਅੱਛਾ ਕੀ ਨਾਂ ਸੀ ਉਹਦਾ? ਉਹਦਾ ਨਾਂ ਅਹਿਮਦ ਅਲੀ। ਅਹਿਮਦ ਅਲੀ, ਚਲੋ ਉਹਨਾਂ ਨੂੰ ਯਾਦ ਕਰ ਲਈਏ। ਦੂਸਰਾ ਸੀ ਕਾਦਰ ਬਖਸ਼। ਕਾਦਰ ਬਖਸ਼ ਅੱਛਾ ਅੱਛਾ ਹਾਂ ਜੀ ਦੂਸਰਾ ਕਾਦਰ ਠੀਕ ਹੈ। ਅੱਛਾ 2 ਬੰਦੇ ਥਾਂ ਤੇ ਮਰੇ ਤੇ ਬਾਕੀ ਜਿਹੜੇ ਆ ਬਾਕੀ ਜਿਹੜੇ ਸੀਗੇ ਉਹ ਨਸ ਗਏ, ਕੁਛ ਫੱਟੜ ਹੋ ਗਏ। ਹਾਂ ਫੱਟੜ ਹੋ ਗਏ। ਇੱਕ ਸੁਲਤਾਨ ਦੇ ਗੋਲੀ ਲੱਗੀਆਂ 2। ਅੱਛਾ ਇੱਕ ਹੋਰ ਹੁੰਦਾ ਸੀ ਕਾਲਾ ਉਹਦੇ ਵੀ 2 ਗੋਲੀਆਂ ਲੱਗੀਆਂ। ਅੱਛਾ ਇੱਕ ਬੂਟਾ ਹੁੰਦਾ ਸੀ ਬੂਟੇ ਦੇ ਪੈਰ ਗਿੱਟੇ ਤੇ ਗੋਲੀ ਲੱਗੀ ਉਹਦੇ ਉਦੋਂ ਉਹ ਨਸ ਗਏ ਬੰਦੇ। ਤੇ ਨਸ ਕੇ ਫਿਰ ਉਹ ਪਿੰਡ ਨੂੰ ਗਏ ਦਾਣੇ ਲੈਣ ਕਿ ਨਹੀਂ ਮੁੜ ਕੇ ਆ ਗਏ? ਨਹੀਂ ਗਏ, ਮੁੜ ਆਏ ਉਹ ਕੈਂਪ ਨੂੰ ਗਏ। ਕੈਂਪ ਨੂੰ ਗਏ ਅੱਛਾ। ਇੱਕ ਤਾਂ ਇਹ ਸਾਨੂੰ ਗੱਲ ਦੱਸੋ ਵੀ ਪਿੰਡ ਦੇ ਸੁਣਿਆ ਮਾਸਟਰ ਵੀ ਸੀਗੇ ਕੋਈ ਪੜ੍ਹਾਉਣ ਵਾਲੇ ਬੰਦੇ ਤੁਹਾਡੇ ਬੰਦਿਆਂ ਚੋਂ? ਹਾਂਜੀ ਹੁੰਦੇ ਆ ਬੰਦੇ। ਉਹਨਾਂ ਦੇ ਨਾਂ ਯਾਦ ਆ ਪਿੰਡ ਵਾਲੇ ਜਿਹੜੇ ਮਾਸਟਰ ਸੀ ਤੁਹਾਡੇ ਵਿੱਚੋਂ? ਨਹੀਂ। ਅੱਛਾ ਇੱਧਰ ਆ ਕੇ ਵੀ ਰਹੇ ਹੋਣ? ਸੀਗਾ ਬੰਦਾ ਉਦਾਂ ਹਾਂ। ਸੁਲਤਾਨ ਅਲੀ ਹੁੰਦਾ ਸੀ ਡਾਕਟਰ ਦਾ ਪੁੱਤ ਹੁੰਦਾ ਸੀ ਉਹ ਮਾਸਟਰ ਹੁੰਦਾ ਸੀ ਉਸ ਜ਼ਮਾਨੇ 'ਚ ਸੀ। ਹਾਂਜੀ। ਕਿਹੜੇ ਪਿੰਡ ਸੀ ਇਹ ਕੋਈ ਅੰਦਾਜ਼ਾ ਹੈ? ਕਾਦੀਆਲ ਚ ਸੀਗਾ। ਕਾਦੀਆਲ ਚ ਹਾਂ ਤੇ ਪੜਾਉਂਦਾ ਕਿਤੇ ਹੋਰ ਪਿੰਡ ਸੀ ਮੈਨੂੰ ਇੰਨਾ ਨਹੀਂ ਪਤਾ। ਸੁਲਤਾਨ ਅਲੀ ਉਹਦੇ ਵਾਲਦ ਸਾਹਿਬ ਡਾਕਟਰ ਸੀ? ਡਾਕਟਰ ਡਾਕਟਰੀ ਕਰਦੇ ਸੀ। ਉਹਦਾ ਪੁੱਤ। ਅੱਛਾ ਦੂਸਰੀ ਗੱਲ ਇਹ ਦੱਸਿਓ ਭਈ ਇਹ ਜਿੱਦਾਂ ਉਸ ਵੇਲੇ ਹੋਈ ਹੈ ਔਰਤਾਂ ਦੇ ਮਾਮਲੇ ਵੀ ਕੋਈ ਔਰਤਾਂ ਰਹਿ ਗਈਆਂ ਜੀ ਫਿਰ ਬਾਅਦ ਚ ਤਬਾਦਲੇ ਵੀ ਹੋਏ ਜੀ ਉਹ ਉਹਨਾਂ ਚੋਂ ਕੋਈ ਯਾਦ ਹੈ ਕੋਈ ਔਰਤਾਂ ਰਹੀਆਂ ਹੋਣ? ਇੱਕ ਰਹੀ ਸੀ ਮੈਂ ਇੱਕ ਰਹਿ ਗਈ ਸੀ। ਅੱਛਾ ਤੇ ਬੰਦਾ ਉਹਦਾ ਮਾਰ ਦਿੱਤਾ ਸੀ ਇਹਨਾਂ ਨੇ। ਅੱਛਾ ਔਰਤ ਜਿਹੜੀ ਉਹ ਫੜ ਲਈ। ਤੁਹਾਡੇ ਪਿੰਡ ਦੇ ਹੀ ਸੀ ਉਹ? ਆਪਣਿਆਂ ਚੋਂ ਹੀ? ਹਾਂਜੀ। ਕੀ ਨਾਂ ਸੀ ਮਾਈ ਦਾ? ਮਾਈ ਦਾ ਨਾਂ ਤਾਂ ਹੁਣ ਨਜੀਰਾ ਸੀ, ਹੁਣ ਤੋਂ ਵੀ ਮਰ ਗਈ ਹੈ। ਅੱਛਾ ਉਹ ਮਤਲਬ ਪਿੰਡ 'ਚ ਹੀ ਰਹਿ ਗਈ ਸੀਗੀ ਜਾਂ ਕਿਤੇ ਅੱਗੇ ਪਿੱਛੇ ਲੈ ਗਏ ਸੀ? ਅੱਗੇ ਪਿੱਛੇ ਲੈ ਗਏ। ਅੱਛਾ 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 ਤੇ ਮੇਰਾ ਸਾਲ ਉਹਦਾ ਨਾਂ ਤੋਂ ਪਲਾ ਗਿਆ ਸੀ ਕਿੱਥੇ ਲੈ ਗਿਆ ਸੀ। ਅੱਛਾ ਉੱਥੋਂ ਫਿਰ ਲੈਂਦੀ ਉਹ ਲੈ ਆਂਦੀ ਸੀ ਅਸੀਂ। ਅੱਛਾ ਮੋੜ ਕੇ ਲੈ ਆਂਦੀ ਇਹ ਫਿਰ ਆਪ ਬੰਦੇ ਲੈ ਕੇ ਆਏ ਜਾਂ ਮਿਲਟਰੀ ਵਾਲੇ ਲਿਆਏ? ਮਿਲਟਰੀ ਵਾਲੇ ਤੁਹਾਡੇ ਇਧਰ ਆਉਣ ਤੋਂ ਬਾਅਦ ਚ? ਹਾਂਜੀ ਸਾਡੇ ਜਦੋਂ ਫਿਰ ਫੌਜੀਆਂ ਦੇ ਉਹਨਾਂ ਨੇ ਤਬਾਦਲੇ ਕੀਤੇ ਲੜਕੀਆਂ ਦੇ ਇਹ ਲੈ ਤੇ ਉਦੋਂ ਫਿਰ ਕੋਈ ਬੱਚੇ ਵੀ ਸੀਗੇ ਉਧਰ ਜ਼ਾਹਰਾ ਰਹਿ ਗਈ? ਉਹ ਬੱਚੇ ਵੀ 2 ਰਹਿ ਗਏ ਸੀ, ਇੱਕ ਕਾਕੀ ਸੀ ਇੱਕ ਮੁੰਡਾ ਸੀ ਉਹਦੇ ਨਾਲ ਹੀ? ਉਹਦੇ ਨਾਲ ਹੀ ਉਹ ਜੁਦੇ ਆਏ ਆ। ਹਾਂ ਉਹ ਮਾਈ ਜੁਦੀ ਆਈ ਆ, ਇਕੱਠੇ ਨਹੀਂ ਆਏ। ਅੱਛਾ ਤੇ ਉੱਥੇ ਤਾਂ ਨਹੀਂ ਫਿਰ ਉਹਦੇ ਨਾਲ ਜਿੱਦਾਂ ਘਰ ਰੱਖ ਲੈਂਦੇ ਆ ਗਾਂ ਵਿਆਹ ਸ਼ਾਦੀ ਕਰ ਲੈਂਦੇ ਆ ਗਾਂ ਬੱਚੇ ਵੀ ਹੋ ਜਾਂਦੇ ਆ? ਹਾਂਜੀ ਇਦਾਂ ਵੀ ਸੀਗੇ ਉਹਦੇ? ਇਦਾਂ ਵੀ ਮੇਰਾ ਖਿਆਲ ਸੀਗੇ ਜਿਹੜੇ ਉਧਰੋਂ ਸੀਗੇ ਉੱਥੇ ਰਹਿਣ ਨਾ ਹੋਏ? ਹਾਂਜੀ ਉਹ ਫਿਰ ਉਧਰ ਹੀ ਰੱਖ ਲਏ ਉਹਨਾਂ ਨੇ? ਉਧਰ ਹੀ ਰੱਖ ਲਏ ਤੇ ਉਹ ਇਦਾਂ ਵੀ ਕਰਦੇ ਸੀ ਵੀ ਔਰਤਾਂ ਜਦੋਂ ਮਜਬੂਰ ਹੋ ਕੇ ਰੱਖ ਲਈਆਂ ਜਾਂਦੀਆਂ ਸੀ ਉਧਰ ਤੇ ਫਿਰ ਬੱਚੇ ਹੋ ਜਾਂਦੇ ਸੀ ਤੇ ਫਿਰ ਉਹ ਤੁਰਦੀਆਂ ਸੀ ਲੁਕ ਜਾਂਦੀਆਂ ਸੀ ਇਦਾਂ ਦੇ ਵਾਕਿਆ? ਉਹਦੇ ਬੱਚੇ ਜਿਹੜੇ ਸੀਗੇ ਉਹ ਰੱਖ ਲਏ ਸੀ। ਅੱਛਾ ਪਿੰਡ ਦਾ ਦੇਣ ਤੇ ਜ਼ੋਰ ਦਿਓ ਤਾਂ ਕੋਈ ਯਾਦ ਹੋਵੇ ਵੀ ਪਿੰਡ ਕਿਹੜਾ ਸੀਗਾ ਉਹ ਕਿਤੇ ਸੁਣਿਆ ਹੋਵੇ ਕਿਸੇ ਤੋਂ? ਨਹੀਂ ਉਹ ਪਿੰਡ ਨਹੀਂ ਸੀ। ਅੱਛਾ ਉਹ ਕੋਈ ਸ਼ਹਿਰ ਸੀ ਕੋਈ? ਸ਼ਹਿਰ 'ਚ? ਹਾਂ ਨੇੜੇ ਦਾ ਸ਼ਹਿਰ ਸੀ? ਇਹ ਸਨਾਬਰ ਦਾ ਕੋਈ ਰਾਹੋਂ ਇਲਾਕਾ। ਰਾਹੋਂ? ਹਾਂ ਸਨਾਬਰ ਉਹਨੂੰ ਕਿਹਾ ਜਾਂਦਾ ਸੀ। ਸਨਾਬਰ? ਹਾਂ ਉੱਥੇ ਦਾ ਕੋਈ ਮਤਲਬ
ਉਹ ਕੋਈ ਸਿੱਖ ਸੀ ਜਾਂ ਹਿੰਦੂ ਸੀ ਜਿਹਦੇ ਫਿਰ ਘਰ ਰਹੀ? ਇੱਕ ਸਿੱਖ ਸੀ। ਹਾਂ 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 ਸਿੱਖ। ਠੀਕ। ਉਹ ਫਿਰ ਕਿੱਥੇ ਆ ਕੇ ਬੈਠੇ ਉਹ ਘਰ, ਕੋਈ ਯਾਦ ਆ ਕੋਈ ਉਹ ਕਿੱਥੇ, ਉਹ ਤੁਹਾਡੇ ਬੰਦੇ ਜਿਹੜੇ ਉਹ ਸੀ ਜਿਹੜੇ ਉਹ ਮਾਈ ਫੈਸਲਾਬਾਦ ਬੈਠੇ ਸੀ। ਫੈਸਲਾਬਾਦ ਆ ਕੇ ਬੈਠੇ? ਠੀਕ। ਹਾਂ ਫੈਸਲਾਬਾਦ ਆ ਕੇ ਬੈਠੇ ਸੀ। ਉਹ ਮਾਈ ਦਾ ਇੱਕ ਪੁੱਤ ਸੀਗਾ ਪਹਿਲਾਂ, ਅੱਛਾ ਉਹ ਸੀਗਾ। ਬਾਕੀ ਜਿਹੜੀ ਉਹਦੀਆਂ ਗਾਂ ਜਿਹੜੀ ਔਲਾਦ ਸੀਗੀ ਹਾਂ। ਹੋਰ ਭਰਾ ਨਾਲ ਉਹਦੀ ਸ਼ਾਦੀ ਕੀਤੀ ਸੀ ਤੇ ਉਹ ਕੁੜੀਆਂ ਹੀ ਹੋਈਆਂ ਪੈਦਾ। ਫਿਰ ਇੱਧਰ ਆ ਕੇ ਹਾਂ ਕੁੜੀਆਂ ਹਾਂ। ਪੈਦਾ ਹੋਈਆਂ ਤੇ ਉਹ ਆਪ ਵੀ ਮਾਈ ਮਰ ਗਈ ਤੇ ਕੁੜੀਆਂ ਹੀ ਮਰ ਗਈਆਂ। ਹੂੰ। ਤੇ ਇਦਾਂ ਦੇ ਬਹੁਤ ਵਾਕਿਆਤ ਹੋਏ ਜੀ ਔਰਤਾਂ ਨਾਲ, ਹਾਂਜੀ, ਹਾਂਜੀ। ਬੰਦਿਆਂ ਨਾਲ। ਚਲੋ ਇਨਸਾਨੀਅਤ ਨਾਲ ਤੇ ਜ਼ੁਲਮ ਜਿਹੜਾ ਹੋਇਆ ਜਿਹੜਾ ਔਰਤਾਂ ਦੇ ਨਾਲ ਹੋਇਆ ਨਾ ਬਹੁਤ ਜੀ। ਜ਼ੁਲਮ। ਹਾਂ, ਲੋਕਾਂ ਨੇ ਕੁਛ ਨੇ ਆਪਣੇ ਹੱਥੀਂ ਖੂਹ ਹਾਂ। ਛਾਲਾਂ ਮਰਵਾਤੀਆਂ, ਹਾਂਜੀ। ਕਈਆਂ ਨੇ ਲਾਈਨ 'ਚ ਖੜੀਆਂ ਕਰਕੇ ਧੀਆਂ ਮਾਰੀਆਂ, ਗੋਲੀਆਂ ਮਾਰ ਦਿੱਤੀਆਂ। ਮਾਰ ਦਿੱਤੀਆਂ। ਹਾਂ, ਇਹ ਇੱਕ ਅਲੱਗ ਤੋਂ ਦੁੱਖ ਹੈ। ਹਾਂ ਹੂੰ। ਬੜਾ ਦੁੱਖ ਹੋ, ਬੜਾ ਦੁੱਖ। ਓਏ ਹੋਏ ਤੇ ਤੁਹਾਡੇ ਬਜ਼ੁਰਗ ਆ ਕੇ ਯਾਦ ਕਰਦੇ ਰਹੇ ਕਾਦੀਵਾਲ ਨੂੰ ਜੀ? ਫਿਰ ਕਰਦੇ ਤੁਸੀਂ ਸੁਣੀਆਂ ਹੋਣੀਆਂ ਗੱਲਾਂ ਉਹਨਾਂ ਦੀਆਂ, ਵੀ ਆ ਕੇ ਹਾਂ ਜੀ, ਜ਼ਿਕਰ ਸਹੀ ਕਰਦੇ ਗੱਲ ਹੁੰਦੇ ਸੀ। ਅਜੇ ਤਾਈਂ ਲੋਕ ਜਿਹੜੇ ਜਾਣਦੇ ਸੀਗੇ ਉਹ ਕਰਦੇ ਰਹੇ ਆ। ਹੂੰ। ਜਿਹੜੇ ਸਿਆਣੇ ਲੋਕ ਪੜ੍ਹੇ ਗੁਣੇ ਹਿੰਮਤ ਵਾਲੇ ਵੀ ਹਾਂ ਹਾਂ। ਜਾਂਦੇ ਹੁੰਦੇ ਸੀ ਰਹੇ। ਅੱਛਾ, ਓ ਜਾਂਦੇ ਕਿਹੜੇ ਬੰਦੇ ਕੋਈ ਸੁਣ? ਸਾਡੇ ਅਲਵੀ ਸਾਹਿਬ ਵੀ ਗਿਆ ਉੱਥੇ। ਚੌਧਰੀ ਰਹਿਮਤ ਅਲੀ ਅਲਵੀ। ਹਾਂ ਇਹ ਚਾਂਦ ਗਿਆ। ਚੌਧਰੀ ਰਹਿਮਤ ਅਲੀ ਅਲਵੀ ਇਹ ਮੁਸਲਿਮ ਲੀਗ ਦੇ ਨਾ ਜੀ, ਉਦੋਂ ਮੇਰਾ ਖਿਆਲ ਹੈ ਸੀਗੇ। MSF ਦੇ ਲੀਡਰ ਹੋਣੇ, ਹਾਂਜੀ। ਮੁਸਲਿਮ ਸਟੂਡੈਂਟ ਫੈਡਰੇਸ਼ਨ ਦੇ। ਬਿਲਕੁਲ। ਪਾਕਿਸਤਾਨ ਬਣਨ ਤੋਂ ਬਾਅਦ ਆ ਕੇ ਫਿਰ ਇਹ ਪੰਜਾਬ ਮੁਸਲਿਮ ਲੀਗ ਦੇ ਸਦਰ ਰਹੇ ਆ। ਇੱਕ ਧੜੇ ਦੇ ਦੋ ਧੜੇ ਬਣ ਗਿਆ ਸੀ, ਦੋ ਧੜੇ। ਕਨਵੈਨਸ਼ਨ ਮੁਸਲਿਮ ਲੀਗ ਤੇ ਕੌਂਸਲ ਮੁਸਲਿਮ ਲੀਗ। ਹਾਂਜੀ ਹਾਂਜੀ। ਇਹ ਇੱਕ ਧੜੇ ਦੇ ਮੇਰਾ ਖਿਆਲ ਹੈ ਜਿਹੜਾ ਫਾਤਮਾ ਜਨਾਹ ਕਾਇਦ ਆਜ਼ਮ ਦੀ ਭੈਣ ਨਾਲ ਸੀ, ਉਹਦੇ ਧੜੇ ਦੇ ਸਦਰ ਉਹਦੇ ਰਹੇ। ਧੜੇ ਦੇ ਸੀ ਉਹਦੇ। ਫਿਰ 1985 ਦਾ ਇਹਨਾਂ ਨੇ ਇਲੈਕਸ਼ਨ ਲੜਿਆ ਲਈਆ ਤੋਂ। ਹਾਂਜੀ ਜਦੋਂ ਨਈ ਲਈਆ 1982 ਚ ਮੁਜ਼ੱਫਰਗੜ੍ਹ ਦੀ ਤਹਿਸੀਲ ਤੋਂ ਜ਼ਿਲ੍ਹਾ ਲਈਆ ਬਣ ਗਿਆ ਸੀ। ਜੀ। ਅਸੀਂ ਵੀ 83 ਚ ਇੱਥੇ ਆਏ ਆ ਹਾਂ। ਤੇ 85 ਚ ਇਲੈਕਸ਼ਨ ਹੋਇਆ। ਉਦੋਂ ਚੌਧਰੀ ਰਹਿਮਤ ਅਲੀ ਅਲਵੀ ਨੇ ਨੈਸ਼ਨਲ ਅਸੈਂਬਲੀ ਦਾ ਪਾਕਿਸਤਾਨ ਦੀ ਦਾ ਇਲੈਕਸ਼ਨ ਲੜਿਆ ਸੀ। ਲੜਿਆ। ਬਹੁਤ ਵੋਟ ਲਏ, ਹਾਰ ਗਏ ਸੀ। ਹਾਂਜੀ ਹਾਰ ਗਏ ਸੀ। ਹਾਂਜੀ ਤੇ ਇਹ ਗੱਲ ਅਸੀਂ ਉਹਨਾਂ ਦੀ ਕਰਦੇ ਪਏ ਹੈ। ਸਹੀ ਗੱਲ। ਇਹ ਜਾ ਕੇ ਆਏ, ਹਾਂਜੀ ਕਾਦੀਵਾਲ ਜਾ ਕੇ ਆਏ ਆਪਣੇ ਪਿੰਡ ਚ। ਇੱਕ ਵਾਰੀ ਫਿਰ ਕੇ ਆਏ ਆਪਣੇ ਮੁਲਕ। ਕੋਈ ਅੰਦਾਜ਼ਾ ਵੀ ਕਦੋਂ ਕਿ ਗਏ ਇਹ ਜਾ? ਇਹ ਨਹੀਂ ਹੁੰਦਾ। ਪਾਕਿਸਤਾਨ ਬਣਨ ਤੋਂ ਉਹ ਬਾਅਦ ਚ ਗਏ। ਬਾਅਦ ਚ ਗਏ। ਕੋਈ ਜਦੋਂ ਕਲੇਮ ਆਏ, ਆਪਣੇ ਕਲੇਮ ਨਹੀਂ ਦਿੱਤੇ ਗਏ। ਕਲੇਮ ਦਾ ਜਦੋਂ ਜ਼ਮੀਨਾਂ ਦਾ ਰਕਬੇ ਦੀ ਰਕਬਿਆਂ ਦਾ ਉਹਨੂੰ ਕੋ ਰਕਬੇ ਦੇ ਕਲੇਮ ਦੇ ਬਾਰੇ ਚ ਗਏ ਤੇ ਜਾ ਕੇ ਆਪਣਾ ਆਤਾ ਪਤਾ ਕਰਕੇ ਆਏ। ਹਾਂ ਫਿਰ ਆ ਕੇ ਉਹਨਾਂ ਨੇ ਇੱਥੇ ਜ਼ਮੀਨ ਵਗੈਰਾ ਆਪਣੀ ਜਿਹਨਾਂ ਪਵਾਈ, ਲੋਕਾਂ ਦੀ ਜ਼ਮੀਨ ਆਉਂਦੀ ਨੇ ਸੀ ਉਹ ਉੱਥੇ ਜਾ ਕੇ ਕਢਾ ਲੈਂਦੇ ਸੀ ਜ਼ਮੀਨ। ਕਢਾ ਲੈਂਦੇ ਸੀ। ਹਾਂ। ਉਹ ਆਪਣਾ ਹੱਕ ਸੀਗਾ ਜੀ, ਜਿਨ੍ਹਾਂ ਦਾ ਰਹਿੰਦਾ ਹਾਂ। ਸੀਗਾ। ਹਾਂ ਉਦੋਂ ਗਏ ਹੈ ਹਾਂ। ਕਢਾ ਇਹਨਾਂ ਦੇ ਚੌਧਰੀ ਰਹਿਮਤ ਅਲੀ ਦੇ ਵਾਲਦ ਸਾਹਿਬ ਦਾ ਨਾਂ ਯਾਦ ਹੈ ਤੁਹਾਨੂੰ? ਹਾਂ ਜਾ ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਮ ਮੁਹੰਮਦ ਅਲੀ। ਅੱਛਾ, ਹਾਂਜੀ। ਨੰਬਰਦਾਰੀ ਕੋ ਪਹਿਲੇ ਵੀ ਸੀਗੀ ਇਹਨਾਂ ਦੇ ਕੋਲ? ਨਹੀਂ ਜੀ ਉੱਥੇ ਨਹੀਂ ਸੀ, ਇੱਧਰ ਆ ਕੇ ਫਿਰ ਬਣੀ। ਇੱਧਰ ਆ ਕੇ ਨੰਬਰਦਾਰੀ ਹੋਈ। ਠੀਕ ਹੈ, ਇਸ ਪਿੰਡ ਦੇ ਉਹ ਨੰਬਰਦਾਰ ਹੈ। ਉਹਨਾਂ ਦਾ ਹੁਣ ਨੰਬਰਦਾਰ ਸੀ ਉਹ। ਉਹਨਾਂ ਦਾ ਭਤੀਜਾ ਹੁਣ ਨੰਬਰਦਾਰ ਹੈ। ਹਾਂਜੀ 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 ਉਹਨਾਂ ਦਾ ਭਤੀਜਾ ਚੇਅਰਮੈਨ ਵੀ ਰਿਹਾ ਇੱਥੇ ਦਾ, ਯੂਨੀਅਨ ਕੌਂਸਲ ਦਾ ਵੀ, ਤੇ ਫਿਰ ਮੈਂਬਰ ਡਿਸਟ੍ਰਿਕਟ ਕੌਂਸਲ ਵੀ ਰਿਹਾ, ਚੌਧਰੀ ਅਰਸ਼ਦ ਅਲਵੀ। ਠੀਕ ਤਾਂ ਚੌਧਰੀ ਤਾਰਕ ਅਲਵੀ ਵਕੀਲ ਹੈ। ਹਾਂਜੀ ਹਾਂਜੀ ਹਾਂ, ਇਹ ਸਾਰੀ ਕਾਦੀਵਾਲ ਦੇ ਹੀ ਹੈ ਲੋਕ। ਇਹ ਸਾਰੇ ਅੱਛਾ, ਇਹ ਦੱਸੋ ਵੀ ਆ ਜਿਹੜਾ ਚੱਕ ਹੈ 297 TDA ਤਹਿਸੀਲ ਕਰੋੜ ਜ਼ਿਲ੍ਹਾ ਲਈਆ, ਹਾਂ ਇਹਦੇ ਵਿੱਚ ਕਾਦੀਵਾਲ ਤੋਂ ਇਲਾਵਾ ਹੋਰ ਕਿਹੜੇ ਪਿੰਡਾਂ ਦੇ ਲੋਕ ਆ? ਅਵਾਣਾ ਦੇ? ਬਹੁਤ ਪਿੰਡਾਂ ਦੇ ਲੋਕ ਆ। ਅਵਾਣਾ ਦੇ ਕਿਹੜੇ? ਉਹਨਾਂ ਦੇ ਥੋੜੇ ਹੀ ਆ। ਅਵਾਣਾ ਦੇ ਦੂਏ ਪਿੰਡ ਕਿਹੜੇ ਦੇ ਆ? ਇਹ ਫੂਲਪੁਰ ਦੇ, ਫੂਲਪੁਰ ਦੇ ਬੈਠੇ ਇੱਥੇ, ਸਿੰਗੜਿਆਂ ਦੇ, ਸਿੰਗੜਿਆਂ ਦੇ ਬੈਠੇ, ਤੇ ਇਹੋ ਹੀ ਸੰਮੀਪੁਰ ਦੇ ਵੀ ਹੈਗੇ ਆ? ਸੰਮੀਪੁਰ ਦੇ ਵੀ ਅੱਛਾ, ਹਾਂ ਸੰਮੀਪੁਰ ਦੇ ਭਾਗਲ ਤੇ ਵੀ ਬੈਠੇ ਆ। ਜਾਓ ਨਾ ਜੀ। ਸੰਮੀਪੁਰ ਦੇ ਵੀ ਹਾਂ, ਲਈਏ ਦੇ ਨਾਲ ਨਾ ਉਹਨਾਂ ਨੇ ਨਾਂ ਹੀ ਉਹ ਨਹਿਰ ਦੇ ਉੱਤੇ ਬੈਠੇ, ਨਹਿਰ ਭਾਗਲ ਤੇ, ਨਾਂ ਹੀ ਸੰਮੀਪੁਰ ਅਵਾਣਾ ਰੱਖਿਆ। ਸੰਮੀਪੁਰ ਉਹਨਾਂ ਦਾ। ਤੇ ਜਿੱਦਾਂ ਮੀਰਪੁਰ ਦੇ ਵੀ ਹੈਗੇ ਆ? ਮੀਰਪੁਰ ਸੰਮੀਪੁਰ ਇਕੱਠੇ ਹੀ ਸੀਗੇ ਉਹ। ਇਕੱਠੇ ਸੀਗੇ? ਇਕੱਠੇ। ਅੱਛਾ, ਇੱਥੇ ਲਈਏ ਚ ਫਿਰ ਜਦੋਂ ਆਬਾਦਕਾਰੀ ਹੋਈ ਨਾ ਜੀ, ਹੂੰ। ਪਾਕਿਸਤਾਨ ਬਣਨ ਤੋਂ ਬਾਅਦ ਥਾਲਾਬਾਦ ਹੋਇਆ ਤੇ ਬਹੁਤ ਲੋਕ ਜਲੰਧਰ ਹੁਸ਼ਿਆਰਪੁਰ ਦੇ ਆਏ ਆਏ। ਤੇ ਅਵਾਨ ਟੱਬਰ ਉਦੋਂ ਦੇ ਆਏ ਆ। ਹੂੰ। ਠੀਕ ਹੈ, ਹੋਰ ਕੋਈ ਬੰਦਾ ਗਿਆ ਹੋਵੇ ਕਿਸੇ ਦਾ ਸੁਣਿਆ ਹੋਵੇ ਤੁਸੀਂ ਨਹੀਂ ਵੀ ਉਧਰੋਂ ਗਿਆ? ਨਹੀਂ ਗਿਆ। ਇਹੋ ਅੱਛਾ, ਗਿਆ ਕੋਈ ਮੇਰਾ ਖਤ ਖਿਆਲ। ਪੱਤਰ ਆਉਂਦੇ ਰਹੇ ਹੁਣ ਕਿਸੇ ਨੂੰ ਆਪਣੇ? ਇਸੇ ਵਜ੍ਹਾ ਤੋਂ ਗਿਆ ਕੋਈ ਜ਼ਮੀਨ ਦੇ ਰਕਬੇ ਤੇ ਜਿਹੜੇ ਕਲੇਮਾਂ ਤੇ ਆਉਂਦੇ ਨੇ ਸੀ ਉਸ ਜ਼ਮਾਨੇ 'ਚ ਗਿਆ। ਹਾਂ ਹਾਂ, ਹਾਂ, ਪੜ੍ਹੇ ਲਿਖੇ ਬੰਦੇ ਸੀ ਬੜੇ ਆਪਣਾ। ਹਾਂ, ਆਦਮੀ ਸੀ। ਪਤਾ ਕਰਕੇ ਹਾਂ, ਨਾਰਾ। ਲੈ ਆਏ। ਇਹ ਵਕਾਲਤ ਪੜੀ। ਇਹ ਪਹਿਲੇ ਹੀ ਦੇ ਵਕੀਲ ਸੀਗੇ ਨਹੀਂ ਇੱਧਰ ਆ ਕੇ? ਇੱਧਰ ਆ ਕੇ ਵਕੀਲ। ਹੂੰ ਇੱਧਰ ਆ ਕੇ ਵਕੀਲ। ਹੂੰ। ਪਹਿਲੇ ਤੇ ਇਹ ਉਦੋਂ ਤੋਂ ਮੇਰਾ ਖਿਆਲ ਹੈ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਉਦੋਂ 10 ਪੜਿਆ ਹੈ। ਅੱਛਾ, ਫੌਜ ਹੋ ਗਿਆ ਸੀ।
ਫੌਜ ਚ ਹੋ ਗਿਆ ਸੀ ਫੌਜ 'ਚ ਭਰਤੀ- ਪਾਕਿਸਤਾਨ ਬਣਨ ਤੋਂ ਪਹਿਲੇ ਹੀ ਪਹਿਲੇ ਹੀ ਭਰਤੀ ਹੋ ਗਿਆ ਆਰਮੀ ਚ ਭਰਤੀ ਹੋ ਗਏ ਹਾਂਜੀ। ਰਹਿਮਤ ਅਲੀ ਅਲਵੀ ਹਾਂਜੀ, ਸਾਹਿਬ ਹਾਂਜੀ। ਅੱਛਾ ਅੱਛਾ ਫਿਰ ਇਹ ਸਿਆਸਤ ਚ ਹੋ ਗਿਆ ਸਿਆਸਤ ਚ ਆ ਹਾਂ ਗਏ ਸਿਆਸਤ ਚ ਫਿਰ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਫਿਰ ਅਗਲੇ ਨੇ ਇਹਨੂੰ ਅੰਦਰ ਦੇ ਦਿੱਤਾ ਅੱਛਾ ਜੇਲ੍ਹ ਚ ਵੀ ਰਹੇ ਜੇਲ੍ਹ ਚ ਵੀ ਰਹੇ ਉਹ ਸਿਆਸਤ ਦੇ ਫਿਰ ਵਿੱਚ ਇਹਨੂੰ ਕੋਈ ਚਿਰ ਬਾਅਦ ਕੋਈ ਇਨਾਮ ਕਰਾਮ ਵੀ ਇਨਾਮ ਵੀ ਉਹਦੇ ਵੀ ਮਿਲੇ ਮਿਲਿਆ ਨਹੀਂ ਬੜਾ ਨਾਂ ਸੀ ਮੁਸਲਿਮ ਲੀਗ ਦੇ ਹਾਂਜੀ। ਵਿੱਚ ਨਾ ਜਿਹਨਾਂ ਦਾ ਇਹ ਬੰਦਾ ਹੀ ਚੰਗਾ ਸੀ ਹਾਂ ਹਾਂ ਬੰਦਾ ਹੀ ਚੰਗਾ ਚੰਗੇ ਬੰਦੇ ਅੱਗੇ ਜਾਂਦੇ ਚੰਗੇ ਬੰਦਿਆਂ ਨੂੰ ਹਾਂ ਮੌਕੇ ਮਿਲਦੇ ਆ ਜੀ ਜ਼ਿੰਦਗੀ ਚ ਇਨਸਾਨ ਨੂੰ ਹਾਂ ਜ਼ਿੰਦਗੀ ਜਿਹੜੀ ਸੀ ਉਹ ਸੀ ਹਾਂ ਬੰਦਾ ਚੰਗਾ ਸਹੀ ਬਹੁਤ ਠੀਕ ਤੇ ਤੁਹਾਨੂੰ ਕਦੀ ਖਾਬ ਆਇਆ ਕਾਦੀਵਾਲ ਦਾ ਰਾਤ ਨੂੰ ਖਾਬ ਆਈ ਜਾਂਦਾ ਕਹਿੰਦਾ ਹੁਣ ਤਾਂ ਬਹੁਤ ਪੁਰਾਣੀ ਗੱਲ ਹੋ ਚੁੱਕੀ ਤੇ ਜੇ ਤੁਹਾਨੂੰ ਬੰਦਾ ਉਹ ਕੋਈ ਉੱਥੇ ਤੁਸੀਂ ਚਲੇ ਜਾਓ ਹਾਂ ਤੇ ਤੁਸੀਂ ਅੰਦਾਜ਼ਾ ਲਾ ਲਓਗੇ ਵੀ ਤੁਹਾਡਾ ਘਰ ਕਿੱਥੇ ਕੁ ਸੀ ਦਾਦਾ ਨਹੀਂ ਹੁਣ ਹੁੰਦਾ ਹਾਂ। ਦੁਨੀਆ ਉਲਟ ਪੁਲਟ ਉਹ ਤਾਂ ਗੱਲ ਹੱਕੀ ਗੱਲ ਹੈ ਉਲਟ ਪੁਲਟ ਹੋ ਦੇਖੋ ਗਈ ਜੀ ਉਹ ਜਿਹੜੇ ਸਾਡੇ ਮਕਾਨ ਸੀਗੇ ਹੂੰ ਸਾਡਾ ਘਰ ਸੀਗਾ ਹਾਂ ਜਿਹੜਾ ਬਾਜ਼ਾਰ ਸੀਗਾ ਹਾਂ ਉਹ ਤਾਂ ਉਹ ਨਕਸ਼ਾ ਹੀ ਬਦਲ ਗਿਆ ਨਹੀਂ ਗਲੀਆਂ ਉਦਾਂ ਦੀਆਂ ਹੀ ਹੁੰਦੀਆਂ ਨਹੀਂ ਹੁਣ ਪੁਰਾਣੇ ਨਹੀਂ। ਪਿੰਡਾਂ ਦੀਆਂ ਨਾ ਉਹਨਾਂ ਲੋਕਾਂ ਨੇ ਜ਼ਮੀਨਾਂ ਦੇ ਵਿੱਚ ਨਾ ਮਕਾਨ ਗਾਂ ਬਣ ਗਏ ਲੈਣ ਦੀਆਂ ਹਾਂ ਉਹਨਾਂ ਨੇ ਬਾਗ ਲਾ ਦਿੱਤੇ ਬਾਗ ਵੀ ਲੱਗੇ ਜੀ ਅੰਬ ਕਹਿੰਦੇ ਬਹੁਤ ਸੀਗੇ ਹਾਂਜੀ ਜਿਹੜੇ ਸਾਡੇ ਇਲਾਕੇ ਦੇ ਬੰਦੇ ਦੇਖ ਕੇ ਆਏ ਨਾ ਹਾਂ ਉਹ ਕਿਹਾ ਹੁਣ ਤੁਸੀਂ ਨਹੀਂ ਆਪਣਾ ਇਲਾਕਾ ਲੱਭ ਸਕਦੇ ਹੂੰ ਹੂੰ ਹਾਂ ਉਹਨਾਂ ਨੇ ਬਾਜ਼ਾਰ ਵੀ ਖੁੱਲੇ ਬਣਾਤੇ ਆ ਤੇ ਉਹਨਾਂ ਨੇ ਪਿੰਡ ਵੀ ਖੁੱਲੇ ਕਰ ਲਏ ਅੱਛਾ ਪਿੰਡ 'ਚ ਮਸਜਿਦ ਤਾਂ ਹੋਣੀ ਹੈ ਦੋ ਮਸੀਤਾਂ ਸੀ ਤੇ ਹੋਰ ਕੋਈ ਹਿੰਦੂਆਂ ਸਿੱਖਾਂ ਦੀ ਵੀ ਕੋਈ ਯਾਦਗਾਰ ਸੀਗੀ ਨਹੀਂ ਇਬਾਦਤਗਾਹ ਸੀ ਨਹੀਂ ਉਹਨਾਂ ਨੇ ਕੋਈ ਚਮਾਰ ਹੈਗੇ ਸੀ ਨਾਲ ਪਿੰਡ ਦੇ ਮਾਰ ਤਾਂ ਬਹੁਤ ਸੀ। ਉਹ ਉੱਥੇ ਹਟਵੇਂ ਸੀ ਪਿੰਡ ਤੋਂ ਨਾਲ ਨਾਲ? ਹੀ ਪਾਸੇ। ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਹੈ ਜਿਹੜੇ ਕੰਮ ਕੁਮ ਨਾਲ ਕਰਦੇ ਮਾਰ ਹੋਣ ਜਿਹੜੇ ਹਾਂ ਉਹ ਪੁਰਾਣੇ ਸੀਗੇ ਉਹਨਾਂ ਦਾ ਨਾਂ ਤਾਂ ਖੈਰ ਯਾਦ ਟੋਲੇ ਤਾਂ ਹੋ ਹੀ ਸਕਦਾ ਹਾਂ ਇੱਕ ਦਾ ਨਾਂ ਸੀਗਾ ਉਹਦਾ ਵਿਸਾਖੀ 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 ਨਾਮ ਦੇਖੋ ਹਾਂ। ਨਾਂ ਕੈਸੇ ਮਤਲਬ ਪੰਜਾਬ ਦੇ ਕਲਚਰ ਦੇ ਵਿੱਚੋਂ ਮੌਸਮਾਂ ਦੇ ਵਿੱਚੋਂ ਮਹੀਨਿਆਂ ਦੇ ਵਿੱਚੋਂ ਨਾਮ ਲੱਭੇ ਹੋਏ ਰੱਖੇ ਹੋਏ ਸੀਗਾ ਜੀ ਉਹਦਾ ਨਾਂ ਵਿਸਾਖੀ। ਵਿਸਾਖੀ ਸੀ ਇੱਕ ਹੂੰ। ਨਾਂ ਰਾਜੂ ਸੀ ਰਾਜੂ ਵੀ ਸੀ ਹਾਂਜੀ ਅੱਛਾ ਅੱਛਾ ਤੁਹਾਡੇ ਨਾਲ ਜਿਹੜੇ ਕੰਮਕਾਰ ਕਰਾਉਂਦੇ ਸੀ ਉਹਨਾਂ ਚੋਂ ਕਿਸੇ ਦਾ ਉਹਨਾਂ ਦਾ ਹੀ ਨਾਂ ਦੱਸਿਆ ਤੁਹਾਨੂੰ ਅੱਛਾ ਜਿਹੜੇ ਉਹਨਾਂ ਤੁਹਾਡੇ ਦਾ ਨਾਂ ਬਜ਼ੁਰਗ ਦੱਸਿਆ ਹਾਂ ਹਾਂ ਇੱਕ ਹੋਰ ਜਿਹੜਾ ਕੰਮ ਕਰਾਉਂਦਾ ਸੀ ਨਾ ਉਹਦਾ ਮੈਂ ਹੁਣ ਨਾਂ ਭੁੱਲਿਆ ਹਾਂ ਹਾਂ ਵੀਰੂ ਵੀਰੂ ਸੀ ਇਹਦੇ ਨਾਲ ਤੇ ਕੋਈ ਮੁੰਡੇ ਹਾਣੀ ਜਿਹੜੇ ਤੁਹਾਡੇ ਉਹਨਾਂ ਦੇ ਤੁਹਾਡੇ ਨਾਲ ਖੇਲਦੇ ਖੂਲਦੇ ਰਹੇ ਉਹ ਕੁਛ ਉਹ ਸਿਆਣੀ ਉਮਰ ਦੇ ਸੀ ਅਸੀਂ ਬੱਚੇ ਸੀ ਬੱਚਿਆਂ ਨਾਲ ਬੱਚੇ ਜਿਵੇਂ ਖੇਲਦੇ ਹੁੰਦੇ ਕਿਸੇ ਦਾ ਨਾਂ ਯਾਦ ਹੈ ਸਾਨੂੰ ਉਧਰ ਨਹੀਂ ਖੇਲਣ ਦਿੰਦੇ ਉਧਰ ਜਾਣ ਆਉਣ ਘੱਟ ਸੀਗਾ ਕਹਿੰਦੇ ਸੀ ਚੂੜਿਆਂ ਨਾਲ ਜਾਂ ਹਾਂ ਬਜ਼ੁਰਗ ਜਾਣਾ ਉਹ ਫਿਰ ਬਜ਼ੁਰਗ ਫਰਕ ਕਰਦੇ ਸੀ ਹਾਂ ਉਹਦਾ ਇਨਸਾਨ ਨੂੰ ਇਨਸਾਨ ਦਾ ਫਰਕ ਕਰਨਾ ਨਹੀਂ ਚਾਹੀਦਾ ਪਰ ਕਰਨਾ ਨਹੀਂ ਚਾਹੀਦਾ ਚਾਹੀਦਾ ਇਨਸਾਨੀਅਤ ਉਹ ਤਾਂ ਨਹੀਂ ਕਰਦੇ ਸੀਗੇ ਉਦੋਂ ਮੈਂ ਦੇਖਿਆ ਸੀ ਉਹ ਉੱਥੇ ਇਹ ਜ਼ਿਆਦਾ ਕੰਮ ਚੱਲਦਾ ਸੀ। ਜਿਹੜੇ ਮੁਸਲਮਾਨ ਸੀਗੇ ਉਹ ਤਾਂ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah ਪੜ੍ਹਦੇ ਫਿਰਦੇ ਸੀ ਹਾਂ ਤੇ ਉਹ ਜਦੋਂ ਸਵੇਰ ਨੂੰ ਹੁੰਦੇ ਉਹ ਕੀ ਪੜ੍ਹਦੇ ਸੀ ਕਰਦੇ ਸੀ ਰਾਮ ਰਾਮ ਆਪਣੇ ਨੂੰ ਰਾਮ ਕਰਦਾ ਇੱਕ ਰਹੀਮ ਆਪਣੇ 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 ਮਜ਼ਹਬ ਦਾ ਪ੍ਰਚਾਰ ਸਾਰੇ ਨਾਲ ਉੱਥੇ ਲੈਂਦੇ ਸੀ ਪਤਾ ਲੱਗਦਾ ਅੱਛਾ ਉਹ ਕਿੱਥੇ ਜਾਂਦੇ ਸੀ ਚਮਾਰ ਆਪਣੀ ਇਬਾਦਤ ਲਈ ਮੰਦਿਰ ਕੋਈ ਸੀਗਾ ਉਹਨਾਂ ਦਾ ਮੰਦਰ ਸ਼ੰਦਰ ਕੋਈ ਨਹੀਂ ਅੱਛਾ ਅੱਛਾ ਉਹ ਇਦਾਂ ਹੀ ਨਾ ਆਪਣੇ ਘਰਾਂ ਬਾਰਾਂ ਚ ਘਰਾਂ ਬਾਹਰ। ਬਣਾ ਰੱਖਿਆ ਹਾਂ, ਹੋਵੇਗਾ ਮੰਦਰ ਸ਼ੰਦਰ ਕੋਈ ਠੀਕ ਹੈ ਉਦਾਂ ਬਜ਼ੁਰਗਾਂ ਦਾ ਮੇਲ ਵਰਤਨ ਠੀਕ ਸੀ ਉਹਨਾਂ ਦੇ ਨਾਲ ਮਿਲ ਵਰਤਨ ਬੜਾ ਚੰਗਾ ਸੀ ਸਲੂਕ ਠੀਕ ਬੜਾ ਸੀ ਉਹ ਯਾਰ ਉਹਨਾਂ ਤੋਂ ਬਗੈਰ ਤਾਂ ਅਸੀਂ ਕਿਸੇ ਕੰਮ ਨਹੀਂ ਦੇ ਹਾਂ 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 ਸਾਰਾ ਕੰਮ ਤਾਂ ਉਹਨਾਂ ਨੂੰ ਕਰਵਾਉਣਾ ਉਹਨਾਂ ਉਦਾਂ ਵੀ ਬੰਦੇ ਨੂੰ ਕਦਰ ਸੀ ਉਦੋਂ ਬਜ਼ੁਰਗਾਂ ਨੂੰ ਇਨਸਾਨ ਨੂੰ ਚੱਲ ਇਨਸਾਨ ਦੀ ਹੁਣ ਬੰਦਿਆਂ ਦਾ ਕਦਰ ਕਿੱਥੇ ਹੈ ਹਾਂ ਉਹਨੂੰ ਕਦਰ ਸੱਚੀ ਉਹ ਗੱਲ ਹੈ। ਮਿਸਾਲ ਹੈ ਇੱਕ ਆਦਮੀ ਦੇ ਨਾਲ ਇੱਕ ਆਦਮੀ ਦਾ ਤਾਂ ਸੇਪੀ ਵਾਲਾ ਕੰਮ ਸੀ ਨਾ ਹਾਂ 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 ਜਿੱਦਾਂ ਇੱਕ ਦਾ ਸੇਪੀ ਵਾਲਾ ਕੰਮ ਠੀਕ ਹੈ ਇਦਾਂ ਸੀਗਾ ਕਿ ਜਦ ਵੀ ਕੋਈ ਕਾਰੋਬਾਰ ਹੋਵੇ ਉਹਨੂੰ ਉਹਨਾਂ ਦਾ ਜ਼ਰੂਰ ਕਰਾਉਣਾ ਉਹਨਾਂ ਨੇ ਉਹਨੂੰ ਦੇਣਾ ਹਾਂ ਹਾਂ ਤੇ ਉਹਨੂੰ ਜਦ ਉਹਨੂੰ ਲੋੜ ਹੋਵੇ ਛੱਲੀਆਂ ਦੀ ਹਾਂ। ਉਹਨਾਂ ਦੀ ਵੱਢਣੀਆਂ ਉਹਨੂੰ ਲੋੜ ਆ ਗੰਨਿਆਂ ਦੀ ਉਹਨਾਂ ਦੀ ਵੱਢਣੀਆਂ ਉਹ ਇੱਕ ਨੇ ਮਿਹਨਤ ਕਰਨ ਦੇਣੀ ਆ ਹਾਂ। ਦੂਸਰੇ ਨੇ ਉਹਦਾ ਮੁਆਵਜ਼ਾ ਦੇ ਦੇਣਾ ਆ ਮੁਆਵਜ਼ਾ ਵੀ ਦੇਣਾ ਫਿਰ ਦੂਸਰੀ ਵਜ੍ਹਾ ਸੀ ਵੀ ਕਿ ਉਹਨਾਂ ਨੂੰ ਸੇਪੀਆਂ ਹੁੰਦੀਆਂ ਸੀ ਸੇਪੀਆਂ ਵੀ ਲੱਗੀਆਂ ਉਹਨਾਂ ਨੂੰ ਵਧੀਆਂ ਇੰਨੇ ਦਾਣੇ ਦੇਣੇ ਆ ਹਾਂ ਹਾਂ ਸਾਲ ਬਾਅਦ ਹਾਂ 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 ਜਦ ਲੋੜ ਪਵੇ ਝੱਟ ਦੀ ਉਹਨਾਂ ਨੇ ਝੱਟ ਲਵਾਉਣਾ ਇਹਨੂੰ ਅੰਗਰੇਜ਼ੀ ਚ ਕਹਿੰਦੇ ਜੀ ਬਾਰਟਰ ਸਿਸਟਮ ਹਾਂ, ਹਾਂ। ਵੀ ਇੱਕ ਚੀਜ਼ ਦੇਣੀ ਹੈ ਇੱਕ ਨੇ ਮਿਹਨਤ ਦੇਣੀ ਹੈ ਉਹਦੀ ਜਗ੍ਹਾ ਤੇ ਜਿੰਸ ਲੈ ਲੈਣੀ ਜਾਂ ਕੁਝ ਬਿਲਕੁਲ ਅੱਛਾ ਮਿਸਤਰੀ ਪਿੰਡ ਚ ਸੀਗਾ ਕੋਈ ਮਿਸਤਰੀ ਦੇ ਪਿੰਡ ਦੇ ਦੋ ਸੀਗੇ ਮੁਸਲਮਾਨ ਸੀ ਦੋਨੇ ਹੀ ਹਾਂ ਦੋ ਤਿੰਨ ਸੀਗੇ ਮੁਸਲਮਾਨ ਸੀ ਅੱਛਾ ਸਾਡੇ ਪਿੰਡ ਉਹਨਾਂ ਦੇ ਹਿੰਦੂ ਘੱਟ ਸੀ ਘੱਟ ਸੀ ਉਹਨਾਂ ਪਿੰਡਾਂ 'ਚ ਹੂੰ
ਦੇਖੋ ਨਾ ਬਾਈ ਪਿੰਡ ਇਕੱਠੇ ਸੀ ਹਾਂ ਹਾਂ ਉਹਨਾਂ ਦੇ ਫਰਕ ਤਾਂ ਕੋਈ ਫਰਕ ਨਾ ਆ ਗਿਆ, ਕੋਈ ਫੇਰੇ ਨਾ ਰਾਈਆਂ ਦਾ ਪਿੰਡ ਆ ਗਿਆ। ਹਾਂ ਹਾਂ ਤੇ ਮੇਰਾ ਖਿਆਲ ਹੈ ਇੱਕ ਦੋ ਪਿੰਡ ਸਿੱਖਾਂ ਦੇ ਵੀ ਆ ਜਾਂਦੇ ਸੀ। ਹੂੰ ਉਹਨੂੰ ਮਿੱਠੇਪੁਰ ਕਹਿੰਦੇ ਸੀ, ਮਿੱਠੇਪੁਰ ਮਿੱਠੇਪੁਰ ਉਹ ਸਿੱਖਾਂ ਦਾ ਪਿੰਡ ਸੀ। ਅੱਛਾ ਉਹ ਵੀ ਸਾਡੇ ਨਾਲ ਬਨੇ ਨਾਲ ਲੱਗਦਾ ਸੀ। ਠੀਕ ਹੈ। ਹਾਂ, ਉਹਦਾ ਜ਼ਿਆਦਾ ਮੁਸਲਮਾਨ ਹੀ ਸੀ। ਤੇ ਉਹ ਤੁਸੀਂ ਨਾਂ ਦੱਸੇ ਪਿੰਡ ਦੇ ਵਿੱਚ ਜਿਹੜੇ ਸੀ ਦੁਕਾਨ ਵਾਲਾ, ਹਾਂ ਹਾਂ, ਕੀ ਨਾਂ ਸੀ? ਬੌਂਸੀ 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 ਖੱਤਰੀ। ਖੱਤਰੀ ਸੀ। ਹਾਂ, ਤੇ ਇੱਕ ਤੁਸੀਂ ਕਿਸੇ ਸਿੱਖ ਦਾ ਨਾਂ ਦੱਸਿਆ ਉਹ ਜਿਹੜਾ ਸਿੱਖ ਪਿੰਡ 'ਚ ਹਰਨਾਮ ਖਿਦਮਤਗਾਰ ਸੀ, ਸਿੰਘ, ਹਰਨਾਮ ਹਰਨਾਮ ਸਿੰਘ ਸਿੰਘ। ਬਗਾਰੀ ਸੀ ਉਹ, ਹਾਂ, ਪਿੰਡ ਦੇ ਕੰਮਕਾਰ ਪਿੰਡ ਦੇ ਕਰਨੇ, ਕੰਮ ਸਨੇਹ ਕਰਨੇ। ਦੇਣੇ। ਹਾਂਜੀ ਹਾਂਜੀ। ਅੱਛਾ ਅੱਛਾ, ਹਾਂ। ਉਹਨਾਂ ਦੇ ਬੱਚਿਆਂ ਦੇ ਨਾਂ ਨਹੀਂ ਯਾਦ ਤੁਹਾਨੂੰ? ਨਹੀਂ, ਠੀਕ ਹੈ। ਦੋ ਬੰਦੇ ਤਾਂ ਮੈਂ ਉਹ ਸਨ, ਹਾਂ ਹਾਂ ਸਾਡੇ ਸਕੂਲ ਦੇ ਲਾਗੇ ਹੀ ਸੀਗੇ ਉਹ। ਸਕੂਲ ਦੇ ਨੇੜੇ ਹੀ ਸੀਗੇ। ਉਦੋਂ ਸਕੂਲ ਪ੍ਰਾਈਵੇਟ ਜਿਹਾ ਫੌਜੀ ਇੱਕ ਸਾਡਾ ਰਿਟਾਇਰ ਹੋ ਕੇ ਆਇਆ ਸੀ। ਅੱਛਾ, ਉਹਨੇ ਬਣਾਇਆ? ਉਹ ਹੁੰਦੇ ਨੇ ਆਪਣੇ ਪਿੰਡ ਸਕੂਲ ਪ੍ਰਾਈਵੇਟ ਖੋਲ ਦਿੱਤੇ। ਉਹ ਫੌਜੀ, ਉਹਦਾ ਨਾਂ ਯਾਦ ਹੈ ਤੁਹਾਡਾ ਫੌਜੀ ਬੰਦਾ? ਦਾ? ਹਾਂ, ਉਹਦਾ ਨਾਮ ਰੁਸਮਤ ਸੀਗਾ। ਰੁਸਤਮ ਰੁਸਮਤ ਫੌਜੀ ਰਿਟਾਇਰ ਸੀ। ਰਿਟਾਇਰ ਸੀ। ਉਸ ਜ਼ਮਾਨੇ ਉਸ ਜ਼ਮਾਨੇ 'ਚ ਰਿਟਾਇਰ ਹੋ ਗਏ? ਹਾਂ ਰਿਟਾਇਰ। ਉਹ ਤਾਂ ਵੱਡੀਆਂ ਜੰਗਾਂ ਲੜ ਕੇ ਆਇਆ ਹੋਣਾ। ਉਹ ਬੜੀਆਂ ਜੰਗਾਂ ਜਿਹੜੀ ਲੜ ਕੇ ਇਹ ਆਇਆ ਤੇ ਉਹ ਵਰਲਡ ਲੜ- ਵਾਰ ਜਿਹਨੂੰ ਕਹਿੰਦੇ ਆ, ਹਾਂ। ਵਰਲਡ ਵਾਰ। ਉਹ ਜ਼ਮਾਨੇ 'ਚ ਲੜਿਆ ਨਾ, ਜਿਹੜੀ ਜ਼ਮਾਨੇ ਜੋ ਇਹ ਜਰਮਨ ਨਾਲ ਜੰਗਾਂ, ਬਰਤਾਨੀਆ ਨਾਲ ਲੜਦੇ ਸੀ ਲੋਕ। ਬਰਤਾਨੀਆ ਤੇ ਜਰਮਨ ਦੀ ਲੜਾਈ। ਹਾਂ, ਲਾਮ ਵੀ ਕਹਿੰਦੇ ਉਹਨੂੰ, ਪਹਿਲੀ ਵੱਡੀ ਲਾਮ ਹਾਂਜੀ, ਤੇ ਦੂਜੀ ਲਾਮ। ਉਹ ਜ਼ਮਾਨੇ 'ਚ ਲੜਿਆ। ਠੀਕ ਹੈ। ਨੰਬਰਾਂ ਦੇ ਪਿੰਡ, ਨੰਬਰਦਾਰਾਂ ਦੇ ਦੱਸੇ ਸੀ ਤੁਸੀਂ ਨਾਂ ਅੱਗੇ? ਨੰਬਰ ਯਾਰ ਚਾਰੋ ਇਹ ਉਹ ਨਾਮ ਮੈਨੂੰ ਭੁੱਲ ਗਿਆ ਸੀ। ਨੂਰ ਸਮਨ। ਨੂਰ ਸਮੰਦ। ਨੂਰ ਸਮਨ। ਅੱਛਾ, ਉਹ ਤੁਹਾਡੇ ਅਵਾਣਾ ਚੋਂ ਸੀ? ਹਾਂ, ਉਹ ਆਣੀ। ਕਰਜਪੂਤਾਂ ਚੋਂ ਵੀ ਸੀ ਕੋਈ? ਨਹੀਂ, ਹਾਂ ਭੂਤ ਹੈ ਹੀ ਨਹੀਂ ਸਾਡੇ ਪਿੰਡ ਅੱਛਾ, ਚ। ਅੱਛਾ, ਭੂਤ ਉਦਾਂ ਹੀ ਹੈ ਨਹੀਂ। ਹਾਂ ਹਾਂ ਹਾਂ। ਉਹਦਾ ਨਾਮ ਮੈਨੂੰ ਦੂਸਰੇ ਨੰਬਰ ਦਾ ਭੁੱਲਾ। ਸਾਡਾ ਇਹ ਨਾਂ ਸੀਗਾ। ਅੱਛਾ, ਚਲੋ ਇਹ ਦੱਸੋ ਵੀ ਕਾਦੀਵਾਲ ਦੇ ਲੋਕ ਹੋਰ ਕਿੱਥੇ ਕਿੱਥੇ ਬੈਠੇ ਆ ਇੱਥੋਂ ਇਲਾਵਾ? ਹੁਣ ਤਾਂ ਬਹੁਤ ਜਗ੍ਹਾ ਤੇ ਬੈਠੇ। ਕੋਈ ਪਿੰਡ ਦੱਸ ਦਿਓ ਵੀ ਚਲੋ ਜਿਹੜੇ ਲੋਕ ਉੱਥੇ ਬੈਠੇ ਉਹਨਾਂ ਨੂੰ ਯਾਦ ਰਹਿ ਜਾ ਵੀ ਇੱਥੇ ਜ਼ਿਆਦਾ ਬੈਠੇ ਤਾਂ ਮੇਰਾ ਖਿਆਲ ਹੈ ਵੀ ਫੈਸਲਾਬਾਦ ਬੈਠੇ ਆ। ਕਿਹੜੇ ਸ਼ਹਿਰ? 105 ਬੰਦੇ। 105 ਬੰਗੇ 'ਚ ਬੈਠੇ ਆ? ਹਾਂਜੀ। ਹਾਂ, ਵਾਣ ਬੈਠੇ ਆ ਬਿਲਕੁਲ। ਵਾਣ ਬੈਠੇ ਤੇ ਹਾਂ। ਬੈਠੇ ਵੀ ਉਹ ਜੜ੍ਹਾਂ ਵਾਲੀ ਸੀ। ਜੜ੍ਹਾਂ ਵਾਲੇ ਤਹਿਸੀਲ ਆ ਇਹ। ਹਾਂ। ਭਗਤ ਸਿੰਘ ਦਾ ਪਿੰਡ ਹੈ ਜੀ। ਹਾਂਜੀ ਭਗਤ ਸਿੰਘ ਜਿਹੜਾ ਆਜ਼ਾਦੀ ਦਾ ਹੀਰੋ ਰਿਹਾ ਨਾ, ਹਾਂਜੀ ਉਹ ਭਗਤ ਸਿੰਘ ਦਾ ਪਿੰਡ ਆ ਉਹ। ਹਾਂਜੀ, ਬਹੁਤ ਬੜਾ ਪਿੰਡ ਆ ਤੇ ਹਾਂ, ਬਹੁਤ ਵਾਣ ਆ ਉੱਥੇ। ਅੱਛਾ ਬਹੁਤ ਪਿੰਡਾਂ ਦੇ। ਅੱਛਾ, ਇਹ ਨਹੀਂ, ਹਾਂ ਹਾਂ, ਸਾਡੇ ਪਿੰਡ ਦੇ ਵੀ ਉੱਥੇ ਹੀ ਜ਼ਿਆਦਾ। ਜ਼ਿਆਦਾ ਉੱਥੇ ਬੈਠੇ ਬੰਗੇ 'ਚ ਆ ਕੇ। ਹਾਂਜੀ, ਤੇ ਹੋਰ ਕਿਤੇ? ਹੋਰ ਤਾਂ ਏਦਾਂ ਹੀ ਹੈ ਨਾ ਵੀ ਕੋਈ ਸੁਣੇ ਕਿਤੇ ਬੈਠਾ, ਕੋਈ ਕਿਤੇ ਬੈਠਾ, ਖਿਲਰੇ ਪੱਤੇ ਪਏ ਲੋਕ। ਇਹ ਕਹਿੰਦੇ ਆ ਵੀ 1947 ਦੇ ਵਿੱਚ ਹਾਂ। ਤੁਸੀਂ ਇਹਨੂੰ ਉਜਾੜੇ ਕਹਿੰਦੇ ਆ? ਹਾਂਜੀ, ਉਜਾੜੇ ਕਿ। ਉਜਾੜੇ ਪੈ ਗਏ। ਹਾਂਜੀ, ਤੇ ਫਿਰ ਬਜ਼ੁਰਗ ਇਹ ਕਹਿੰਦੇ ਹੁੰਦੇ ਵੀ ਛੱਟਾ ਵੱਜ ਗਿਆ ਵੀ ਸਾਡਾ, 28 ਛੱਟਾ ਦੇਤਾ ਹੈ। ਹਾਂ, ਕੋਈ ਕਿਤੇ ਤੇ ਕੋਈ ਕਿਤੇ। ਕੋਈ ਤੇ ਕਿਤੇ। ਸਾਰੀ ਉਮਰ ਬਜ਼ੁਰਗ ਪਤਾ ਹੀ ਕਰਦੇ ਰਹਿ ਗਏ ਵੀ ਸਾਡੇ ਪਿੰਡ ਦਾ ਫਲਾਣੇ ਘਰ ਕਿੱਥੇ ਆ, ਫਲਾਣਾ ਘਰ ਕਿੱਥੇ ਆ, ਹੈਂ? ਟੋਲ ਤੇ ਰਹਿ ਟੋਲ। ਕਈ ਬੰਦੇ ਰਲਦੇ ਹੀ ਨਹੀਂ ਸੀ। ਹਾਂ ਹਾਂ। ਕਈ ਬੰਦੇ ਲੱਭੇ ਨਹੀਂ ਸਨ। ਅੱਛਾ, ਇਹ ਲੱਭੇ ਵੀ ਨਹੀਂ? ਕਈ ਬੰਦੇ ਲੱਭੇ ਨਹੀਂ ਉਦੋਂ। ਇਹਦਾ ਮਤਲਬ ਹੈ ਕਿ ਪਿੱਛੇ ਰੋਲ ਖੁੱਲ ਗਏ? ਨਹੀਂ, ਹਾਂ, ਇੱਥੇ ਹੀ ਰੁਲ ਗਏ। ਇੱਥੇ ਆ ਕੇ ਰੁਲ ਗਏ ਬੁੱਢੇ ਬੁੱਢੇ ਸੀਗੇ ਜਿਹੜੇ ਬਾਬੇ ਬੁੱਢੇ। ਉਮਰ ਰੁਲ ਗਏ। ਬੜਿਆਂ ਨੂੰ ਛੋਟਿਆਂ ਨੂੰ ਲੱਭੇ ਹੀ ਨਹੀਂ। ਹੂੰ। ਦੋ ਤਿੰਨ ਘਰ ਏਦਾਂ ਨਹੀਂ ਸੀ। ਅੱਛਾ, ਜੇ ਮੌਕਾ ਬਣ ਜਾਏ, ਫਰਜ਼ ਕਰੋ, ਜੀ ਤੇ ਤੁਸੀਂ ਜਾ ਪਸੰਦ ਕਰੋਗੇ ਕਾਦੀਵਾਲ ਦਾ ਗੇੜਾ ਲਾਣਾ? ਜਿਹੜਾ ਅੱਛਾ ਤੂੰ ਹੁਣ ਹਿੰਦੁਸਤਾਨ ਦਿਖਾਣਾ। ਨਹੀਂ, ਮੈਂ ਕਹਿੰਦਾ ਵੀ ਚਲੋ ਸਬੱਬ ਬਣ ਜਾਏ ਤੇ ਦਿਲ ਕਰਦਾ ਹੈ ਨਹੀਂ ਨਹੀਂ ਹੁਣ ਜਿਹੜੀ ਚੀਜ਼ ਦਾ ਪੱਕ ਨਾ ਹੋਵੇ, ਵੀ ਸਾਡਾ ਜਿਹੜੀ ਚੀਜ਼ ਘਰ-ਬਾਰ ਨੂੰ ਕਿੱਥੇ। ਸਮਝ ਨਾ ਸਕੇ, ਹਾਂ, ਹਾਂ। ਉਹਦਾ ਫਿਰ ਕੀ ਦੇਖਣਾ? ਅੱਛਾ, ਉਹਦਾ ਕੁਝ ਨਹੀਂ ਹੁੰਦਾ। ਜੇ ਕੋਈ ਬੜਾ ਜਿਹੜੀ ਨਾਲ ਚੀਜ਼ ਹੋਵੇ। ਨੂੰ- ਹਾਂ ਹਾਂ ਜਿਹੜੀ ਚੀਜ਼ ਨੂੰ ਬੰਦਾ ਸਮਝਦਾ ਹਾਂ 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 ਉਹਨੂੰ ਦੇਖਣੇ ਚ ਫਾਇਦਾ। ਹਾਂ ਹਾਂ ਹਾਂ। ਜਿਹੜੀ ਗੱਲ ਸਮਝ ਤੋਂ ਬਾਹਰ ਆ ਉਹਨੂੰ ਕੀ ਦੇਖਣਾ? ਉਦੋਂ ਉਮਰ ਤੁਹਾਡੀ ਕਿੰਨੀ ਸੀ ਉਦੋਂ? 13 ਸਾਲ। 13 ਕੁ ਸਾਲ ਸੀਗੀ। ਤੇ ਤੁਹਾਡਾ ਅਸਲ 'ਚ ਇਹ ਆ ਵੀ ਉੱਥੇ ਬਦਲ ਗਿਆ ਹੋਣਾ ਸਾਰਾ ਕੁਝ। ਉਹ ਜੀ ਸਾਰਾ ਕੁਝ ਬਦਲ ਗਿਆ ਨਾ, ਤਾਂ ਤੁਸੀਂ ਕਹਿੰਦੇ ਵੀ ਉੱਥੇ ਹੁਣ ਜਾਣ ਦਾ ਕੀ। ਸਾਡੇ ਜਿਹੜੇ ਬੰਦੇ ਜਾਂਦੇ ਰਹੇ ਆ, ਹਾਂ। ਉਹਨਾਂ ਨੇ ਦੱਸਿਆ ਵੀ ਸਭ ਕੁਝ ਬਦਲ ਗਿਆ। ਹੂੰ। ਉਹਨਾਂ ਨੇ ਕਿਹਾ ਏਦਾਂ ਨਹਿਰਾਂ ਕੱਢ ਦਿੱਤੀਆਂ, ਏਦਾਂ ਉਹਨਾਂ ਨੇ ਜ਼ਮੀਨਾਂ ਬਣਾਤੀਆਂ, ਏਦਾਂ ਮਰਬੇ ਬਣਾਤੇ। ਉਹ ਲੋਕ ਸਾਨੂੰ ਦੱਸਦੇ ਸੀ, ਸਾਨੂੰ ਕੀ ਪਤਾ। ਅੰਬ ਕਾਫੀ ਸੀਗੇ ਪਿੰਡ ਦੇ ਆਲੇ ਦੁਆਲੇ? ਅੰਬ ਪਿੰਡ ਦੇ ਆਲੇ ਦੁਆਲੇ ਤਾਂ ਸੀਗੇ ਥੋੜੇ। ਹਾਂ, ਜ਼ਿਆਦਾ ਅੰਬਾਂ ਦਾ ਇਲਾਕਾ ਤੁਹਾਡਾ ਹੁਸ਼ਿਆਰਪੁਰ। ਹੁਸ਼ਿਆਰਪੁਰ ਬਹੁਤਾ ਸੀ। ਹਾਂ ਹਾਂਜੀ। ਸਾਡੇ ਪਿੰਡ ਦੇ ਖਾਸ ਅੰਬ ਨਹੀਂ ਸੀ। ਹਾਂ ਹਾਂ ਇੱਕ ਖੂਹ ਸੀ ਸਾਡਾ ਬਾਗ ਵਾਲਾ, ਹਾਂ। ਉੱਥੇ ਕੋਈ ਅੰਬ ਸੀਗੇ ਦੋ ਤਿੰਨ ਲੱਗੇ। ਅੱਛਾ ਅੱਛਾ। ਦੋ ਤਿੰਨ ਅੰਬ ਸੀਗੇ ਹਾਂ 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 ਤੇ ਬਾਕੀ ਇੰਨਾ ਇਲਾਕਾ ਨਹੀਂ ਸੀ ਸਾਡਾ ਅੰਬਾਂ ਦਾ। ਹਾਂ ਅੰਬਾਂ ਦਾ ਇਲਾਕਾ ਸਾਰਾ ਹੁਸ਼ਿਆਰਪੁਰ। ਹਾਂ ਹਾਂ। ਬਹੁਤ ਅੰਬ। ਠੀਕ ਹੈ। ਬਸ ਤੁਰੇ ਜਾਓ, ਖਾਈ ਜਾਓ,
ਉਹ ਨਹੀਂ ਭੁੱਲਦਾ। ਹੂੰ ਤੇ ਉਹ ਏਦਾਂ ਹੀ ਅੰਬ ਨਾਲੇ ਉਹ ਰਕਬਾ ਹੀ ਏਦਾਂ ਦਾ ਸੀ, ਮੱਕੀ ਬੀਜ ਦਿੱਤੀ ਉਦਾਂ ਹੀ ਛੱਟਾ ਦੇ ਦਿੱਤਾ, ਜ਼ਮੀਨ ਸੋਹਣੀ ਸੀ। ਕਮਾਦ ਬੀਜ ਤੇ ਉਦਾਂ ਹੀ ਕਿਹੜਾ ਪਾਣੀ ਲਾਉਣਾ। ਅੱਛਾ, ਉਹ ਬਾਰਿਸ਼ਾਂ ਨਾਲ ਹੀ। ਬਾਰਿਸ਼ਾਂ ਨਾਲ ਹੀ ਕਮਾਦ ਹੋ ਜਾਂਦੇ, ਬਾਰਿਸ਼ਾਂ ਨਾਲ ਹੀ ਮੱਕੀ ਹੋ ਜਾਂਦੀ। ਕੀ ਬਾਤ। ਫਿਰ ਜ਼ਮੀਨ ਉਸ ਨੂੰ ਯਾਦ ਤਾਂ ਕਰਦੇ ਹੋਣੇ ਤੁਹਾਡੇ ਬਜ਼ੁਰਗ ਆ ਕੇ। ਜਦੋਂ ਉਹਦੇ ਨੰਬਰ ਵੀ ਜ਼ਿਆਦਾ ਰੱਖੀ ਗਏ ਨਾ, ਉਹਨਾਂ ਨੂੰ ਰਕਬਾ ਵੀ ਇੱਧਰ ਜ਼ਿਆਦਾ ਮਿਲਿਆ। ਅੱਛਾ, ਉਹ ਜ਼ਮੀਨ ਜਿਹਦੀ ਮਤਲਬ ਕਿੱਲਾ ਸੀ ਤੇ ਉਹਦੇ ਮੁਕਾਬਲੇ 'ਚ ਇੱਧਰ ਉਹਨੂੰ ਵੱਧ ਮਿਲੀ। ਹਾਂ ਵੱਧ ਮਿਲੀ, ਹਾਂ ਵੱਧ ਮਿਲੀ, ਬਹੁਤ ਬਹੁਤ ਵੱਧ ਮਿਲੀ। ਇਹ ਦੁਆਬਾ ਕਹਿੰਦੇ ਸੀ ਜੀ ਹੁਸ਼ਿਆਰਪੁਰ ਤੇ ਜਲੰਧਰ ਨੂੰ। ਹਾਂ ਜੀ ਦੁਆਬਾ। ਦੁਆਬਾ, ਦੇਸ਼ ਦੁਆਬਾ ਇਹਨੂੰ ਕਹਿੰਦੇ। ਲੋਕ ਬਹੁਤ ਯਾਦ ਕਰਦੇ ਜਲੰਧਰ ਹੁਸ਼ਿਆਰਪੁਰ ਵਾਲੇ। ਤੇ ਠੀਕ ਜੀ, ਤੁਹਾਡੇ ਨਾਲ ਬਹੁਤ ਸੋਹਣੀ ਸਾਡੀ ਮਹਿਫਲ ਰਹੀ ਅੱਜ, ਤੇ ਅੱਲਾ ਕਾਇਮ ਦਾਇਮ ਰੱਖੇ ਤੁਹਾਨੂੰ, ਖੁਸ਼ ਰਹੋ। ਮਾਸ਼ਾਅੱਲਾ ਗੱਲ ਹੈ। ਤੇ ਅਸੀਂ ਅੱਜ ਤੁਹਾਡੇ ਵਤਨ ਦੀਆਂ ਗੱਲਾਂ ਯਾਦਾਂ ਸਾਂਝੀਆਂ ਕਰ ਲਈਆਂ। ਕਰ ਲਈਆਂ ਜੀ, ਤੈਨੂੰ ਸ਼ੌਕ ਆ ਸਾਡੇ ਤੇ। ਸ਼ੌਕ ਹੈ, ਸਾਡੇ ਮੁਲਕ ਨਾਲ ਤੈਨੂੰ ਸ਼ੌਕ ਸ਼ੌਕ ਹੈ ਜੀ। ਉਹ ਹੁਣ ਤੁਹਾਡਾ ਮੁਲਕ ਹੈ, ਤੁਹਾਡਾ ਵਤਨ ਜੋ ਸੀ, ਦੇਸ਼ ਜੋ ਸੀਗਾ, ਤੇ ਉਹ ਸਾਨੂੰ ਵੀ ਆਪਣਾ ਆਪਣਾ ਲੱਗਦਾ ਤੁਹਾਡੇ ਕੋਲੋਂ ਸੁਣ ਸੁਣ ਕੇ। ਹਾਂ ਤੇ ਕਾਇਮ ਦਾਇਮ ਰਹਿਣ ਜੀ, ਜਲੰਧਰ ਵਾਲੇ ਵੀ, ਕਾਦੀਵਾਲ ਵਾਲੇ ਵੀ, ਤੇ ਇੱਥੇ ਲਈਏ ਵਾਲੇ ਵੀ, 297 TDA ਵਾਲੇ ਵੀ। ਜੀ ਮਾਸ਼ਾਅੱਲਾ ਚੰਗਾ ਜੀ, ਰੱਬ ਬੜੀ ਰੱਖੇ। ਗੱਲ ਹੈ।